ਨਾ ਸੋਡੀ ਜੱਟੋਂ ਉੱਠ ਗਈ ਨਾਲ ਮਲੰਗਾਂ ਦੇ, ਕਿੱਧਰ ਗਈ ਉਹ ਤੁਹਾਡੀ ਸਰਦਾਰੀ। ਆਥਣ ਵੇਲੇ ਦਾ ਬੜ ਕੁੜੀਆਂ ਚੱਲੀਆਂ ਮੱਕੀ ਨੂੰ, ਜਾ ਬੜੀਆਂ ਸੁਨਿਆਰਾਂ ਵੇੜੇ ਮੇਰੀ ਐਸੀ ਝਾਂਜਰ ਕੱਢਦੇ, ਛਣਕਾਡਾ ਪੈਂਦਾ ਗਲੀ ਗਲੀ ਉਹ ਮੇਰੀ ਐਸੀ ਝਾਂਜਰ ਕੱਢਦੇ। ਆਰੀ ਆਰੀ ਆਈ ਭਾਰੀ ਬੰਦ ਤੇ ਬਣ ਟਾਕੂਏ, ਲੇਲੀ ਬਣੇ ਗੜਾਸੀ ਚੰਦਰੇ ਆਸ਼ਕ ਦੀ ਕਹਿੰਦੀ ਕੌਣ ਕਰੂਗਾ ਰਾਖੀ। ਮੁੰਡਾ ਉੱਠ ਗਿਆ ਪੈਨ ਤੇ ਬਹਿ ਕੇ ਆਪਣਾ ਕੀ ਲੈ ਗਿਆ ਰਣ ਦੇ। ਹਾਂ ਆਵੇ ਯਾਰਾ ਜਾਵੇ ਯਾਰਾ ਤੈਨੂੰ ਕੀ ਹਾਲ ਸੁਣਾਵਾਂ, ਹੱਡਾਂ ਮੇਰੇ ਨੂੰ ਲਾਗੀ ਘੁਣਕੀ ਹੁਣ ਕੀ ਇਲਾਜ ਬਣਾਵਾਂ। ਜਾਗ ਢੱਡਿਆ ਦਿਓਰਾ ਕਹਿੰਦੀ ਕੁੜਤੀ ਹੇਠ ਦੀ ਪਾਵਾਂ। ਨਿਆਣੀ ਹੁੰਦੀ ਮੈਂ ਰਹਿੰਦੀ ਨਾਨਕੀ, ਮਾਮੇ ਮੇਰੇ ਕੁਛ ਨਹੀਂ ਕਹਿੰਦੇ, ਮਾਮੀ ਝਿੜਕਦੀ ਰਹਿੰਦੀ। ਲੈ ਚੱਲ ਬੇ ਮੁੰਡਿਆ ਕਹਿੰਦੀ ਮੈਂ ਨਹੀਂ ਨਾਨਕੀ ਰਹਿੰਦੀ। ਸੌਣ ਮਹੀਨਾ ਆ ਕੇ ਰੁੱਤੀਆਂ ਦੀ ਆਈ, ਪੀਂਘਾਂ ਕੁੜੀਆਂ ਨੇ ਪਾ ਲੀਆਂ, ਬਾੜੀ ਮਲਕੀ ਦੀ ਆਈ। ਲਿਆ ਹਦਾਰਾ ਪੀਂਘ ਦਾ, ਘੋੜੇ ਵਾਲਾ ਨਜ਼ਰ ਪੈ ਗਿਆ, ਰਸਤੇ ਵਿੱਚ ਖਲੋ ਗਈ, ਬਾਗ ਘੋੜੇ ਦੀ ਫੜ ਲਈ। ਕਹਿੰਦੀ ਲੰਬਿਆ ਡੰਜਾ ਸ਼ਹਿਰ ਜਵਾਨਾ ਕਿਉਂ ਜਾਨਾ ਚੁੱਪ ਕਰਕੇ, ਮੋਢਿਆਂ ਦੇ ਰਹਿੰਦੇ ਲਾਲ ਦੁਪੱਟਾ ਨਿੱਕੀ ਸਿਉਣ ਦਾ ਸਿਉਂਤਾ, ਕਿਸ ਮਾਈ ਦਾ ਲਾਰਾ ਕੀ ਆ ਬਾਪ ਤੁਮਾਰਾ। ਜੱਟ ਬਾਰੀ ਆ ਗਈ ਜੱਟ ਕੀਮੇ ਦੀ ਲੱਗਿਆ ਕਰਨ ਜਵਾਬ, ਕਹਿੰਦਾ ਲਾਲੋ ਦਾ ਪੁੱਤ ਕੀਮਾ ਬਾਪ ਮੇਰਾ ਦਰਿਆ, ਮਲਕੀ ਮੇਰੀ ਮੰਗ। अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਆਈ ਹੈ ਜੀ 259 ਰੇਵੇ ਗੁਰੂਸਰ ਦੇ ਵਿੱਚ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ ਜੀ। ਜ਼ਿਲ੍ਹਾ ਅੰਬਾਲਾ ਤੋਂ ਆਏ ਆ ਜੀ। 1947 ਦੀ ਵੰਡ ਦੇ ਵਿੱਚ ਲਹਿੰਦੇ ਤੋਂ ਚੜ੍ਹਦੇ ਤੇ ਚੜ੍ਹਦੇ ਤੋਂ ਲਹਿੰਦੇ ਜਾਣ ਵਾਲੇ ਬਜ਼ੁਰਗਾਂ ਦੇ ਨਾਲ ਜੋ ਜੋ ਵਾਕਿਆਤ ਪੇਸ਼ ਆਏ, ਜੋ ਜੋ ਜ਼ੁਲਮੋ ਸਿਤਮ, ਜੋ ਜੋ ਤਕਲੀਫਾਂ ਉਹਨਾਂ ਨੇ ਬਰਦਾਸ਼ਤ ਕੀਤੀਆਂ, ਸਾਡੀ ਕੋਸ਼ਿਸ਼ ਹੁੰਦੀ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ। ਔਰ ਇਸ ਦੇ ਨਾਲ ਨਾਲ ਅਸੀਂ ਉਹ ਜਿਹੜੀ ਸਾਂਝ, ਜਿਹੜੇ ਸਾਂਝੇ ਵਸੇਬ ਦੇ ਵਿੱਚ ਇੱਕ ਦੂਸਰੇ ਨਾਲ ਰਹਿੰਦੇ ਸੀਗੇ, ਉਸ ਨੂੰ ਵੀ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਆ, ਜਿਹਦੇ ਨਾਲ ਬਿਲਾਸ਼ੁਬਾ ਜਿਹੜੀ ਕੜੱਤਣ ਆ ਨਾ ਉਹ ਕਿਸੇ ਹੱਦ ਤੱਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ। ਔਰ ਅਲਹਮਦੁਲਿਲਾ ਲੋਕਾਂ ਨੂੰ ਇਸ ਚੀਜ਼ ਦਾ ਵੀ ਪਤਾ ਲੱਗਾ ਕਿ ਸਾਡੇ ਜਦੋਂ ਬਜ਼ੁਰਗ ਇਕੱਠੇ ਰਹਿੰਦੇ ਹੁੰਦੇ ਸੀਗੇ, ਇਹਨਾਂ ਦੇ ਵਿੱਚ ਕਿੰਨਾ ਆਪਸੀ ਪਿਆਰ ਹੁੰਦਾ ਸੀ, ਔਰ ਇੱਕ ਦੂਸਰੇ ਦੇ ਕਿਸ ਤਰ੍ਹਾਂ ਇਹ ਕੰਮ ਆਉਂਦੇ ਹੁੰਦੇ ਸੀ। ਇਹਨਾਂ ਦੇ ਵਸੇਬ ਦੇ ਵਿੱਚ ਰਹਿੰਦੇ ਹੋਇਆਂ ਗਮੀਆਂ ਖੁਸ਼ੀਆਂ ਕਿਸ ਤਰ੍ਹਾਂ ਸਾਂਝੀਆਂ ਹੁੰਦੀਆਂ ਸੀ। ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਜੀ, ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸੀ ਇਹਨਾਂ ਨੇ ਦੇਖਿਆ, ਉਹ ਸਾਨੂੰ ਸਾਰਾ ਦੱਸਣਗੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਾਬਾ ਜੀ ਆਪਣਾ ਨਾਂ ਦੱਸਿਓ। ਮੇਰਾ ਨਾਂ ਜੀ ਨਿਜ਼ਾਮਦੀਨ ਆ। ਅੱਛਾ ਜੀ। ਬਜ਼ੁਰਗਾਂ ਦਾ ਕੀ ਨਾਮ ਸੀ? ਅੱਲਾ ਬਖਸ਼। ਅੱਲਾ ਬਖਸ਼। ਤੇ ਦਾਦੇ ਦਾ ਨਾਂ ਕੀ ਸੀ? ਗਾਂਧੀ। ਗਾਂਧੀ। ਹਾਂ। ਬਜ਼ੁਰਗੋ ਆਪਣੀ ਕਿਹੜੀ ਬਰਾਦਰੀ ਆ? ਗੁੱਜਰ। ਗੁੱਜਰ। ਕਿਹੜੀ ਗੋਤ ਕਿਹੜੀ ਆਪਣੀ? ਲਤਾਲਾ। ਅੱਛਾ ਲਤਾਲਾ। ਠੀਕ। ਬਜ਼ੁਰਗੋ ਆਪਾਂ ਉੱਥੇ ਕਿਹੜੇ ਪਿੰਡ 'ਚ ਰਹਿੰਦੇ ਹੁੰਦੇ ਸੀ? ਕਿਹੜੇ ਪਿੰਡ ਜਾਂਦੇ ਹੁੰਦੇ ਸੀ? ਰਹਿੰਦੇ ਕਿਹੜੇ ਪਿੰਡ 'ਚ ਸੀ? ਸਿਉੜਾ। ਸਿਉੜਾ। ਥਾਣਾ ਕਿਹੜਾ ਲੱਗਦਾ ਸੀ ਆਪਾਂ ਨੂੰ? ਪੈਲ। ਅੱਛਾ ਜੀ। ਤਹਿਸੀਲੋ ਜ਼ਿਲ੍ਹਾ? ਬਸੀ, ਸਰਹੰਦ ਬਸੀ। ਅੱਛਾ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ ਆਪਣੇ? ਢਮੋੜ ਤੇ ਤੁਰ ਕੇ ਦੋ ਬੜੀ ਛੋਟੀ ਕਢਾਣੀਆਂ। ਅੱਛਾ। ਕਰਤਾਰਪੁਰ ਤੇ ਗਾਹਾਂ ਆ ਗਈ ਆਪਣੇ ਜਲੰਧਰ ਤੇ ਬੇਰ, ਕੂਲੀ, ਧੌਲ ਮਾਜਰਾ। ਅੱਛਾ। ਲਹਿਣਾ। ਲਹਿਣਾ। ਹਾਂ। ਤੇ ਫਿਰ ਆ ਗਿਆ ਬਾਬਰਪੁਰ, ਮਦਨੀਪੁਰ, ਮੰਗਿਆਲ, ਰੱਬੋਂ, ਦਸਾੜਾ, ਜਰਗ, ਜਰਗੜੀ। ਇਹ ਪਿੰਡ ਆਲੇ ਦੁਆਲੇ ਸੀ ਸਾਡੇ। ਆਲੇ ਦੁਆਲੇ ਦੇ ਪਿੰਡ। ਹਾਂ। ਆਪਣੀ ਉਦੋਂ ਉਮਰ ਕਿੰਨੀ ਸੀਗੀ? ਉਮਰ ਸ਼ਾਦੀ ਮੇਰੀ ਉਧਰ ਹੋਈ ਆ 20-25 ਸਾਲ ਦੀ ਉਮਰ ਹੋਊਗੀ। ਅੱਛਾ 19 ਉਮਰ ਹੈਗੀ ਸੀਗੀ। ਹਾਂ ਜਾਣੇ। ਅੱਛਾ ਵਿਆਹ ਆਪਣਾ ਹੋ ਗਿਆ ਸੀ ਉੱਥੇ? ਉਧਰ ਹੋ ਗਿਆ ਸੀ 2-1.5 ਸਾਲ ਹੋ ਗਿਆ ਸੀ। ਅੱਛਾ ਮਾਸ਼ਾਅੱਲਾ ਜੀ। ਤੋੜ ਤਰਾਵਾ ਵੀ ਹੋ ਗਿਆ ਸੀ? ਕੱਲਾ ਨਿਕਾਹ ਹੀ ਹੋਇਆ ਸੀ? ਤੋੜ ਤਰਾ ਹੋ ਗਿਆ, ਬੱਚੇ ਨਹੀਂ ਉਧਰ ਹੋਏ। ਅੱਛਾ। ਬੱਚੇ ਇੱਧਰ ਆ ਕੇ ਹੋਏ ਨੇ। ਇੱਧਰ ਆ ਕੇ। ਹਾਂ। ਚਲੋ ਆਪਾਂ ਪਹਿਲੇ ਤੁਹਾਡੇ ਵਿਆਹ ਦੀ ਗੱਲ ਪੁੱਛ ਲੈਂਦੇ। ਪਹਿਲੇ ਮੰਗਣਾ ਕਿੱਦਾਂ ਹੋਇਆ? ਉਦੋਂ ਕੀ ਰਿਵਾਜ ਸੀ? ਕਿੱਦਾਂ ਮੰਗਣੇ ਕਰਦੇ ਹੁੰਦੇ ਸੀ? ਮੰਗਣੇ ਤਾਂ ਜੁੱਤੀਆਂ ਟੁੱਟ ਜਾਂਦੀਆਂ, ਛੇਤੀ ਰਿਸ਼ਤਾ ਹੀ ਨਹੀਂ ਸੀ ਲੱਭਦਾ। ਅੱਛਾ ਉਹ ਬਣਾ ਕੀਤਾ? ਹਾਂ ਹੁਣ ਵਾਲਾ ਮਾਹੌਲ ਨਹੀਂ, ਨੋਬੜ ਤਾਂ ਨਹੀਂ ਸੀਗੇ। ਸਾਡੇ ਬੁੱਢੇ ਦੇ ਨਾਨਕੇ ਸੀ ਉੱਥੇ।
ਅੱਛਾ। ਫਿਰ ਮੈਨੂੰ ਹੋ ਗਿਆ ਉੱਥੋਂ ਰਿਸ਼ਤਾ। ਵਿਚੋਲਾ ਪਾਇਆ ਸੀ ਕਾਪੇ ਹੋ ਗਿਆ। ਹਾਂ ਵਿਚੋਲਾ ਕੀ ਆਪਣੇ ਵਿੱਚੋਂ ਬੰਦੇ ਹੁੰਦੇ ਨੇ, ਰਿਸ਼ਤਾ ਤੋੜ ਲਿਆ, ਕਰਾਤਾ। ਤਕੜਾ ਹੋ ਗਿਆ ਹਾਂ ਕਰੋ। 2 ਜਨਾਂ ਢੁੱਕੀਆਂ ਸੀ ਸਾਡੀਆਂ। ਅੱਛਾ। ਉਦੋਂ ਮੇਰੇ ਵਿਆਹ ਤੇ 1 ਰੁਪਈਆ 1000 ਰੁਪਈਆ ਲੱਗਿਆ ਸੀ। ਅੱਛਾ। ਆਲੇ ਦੁਆਲੇ ਘੂਕ ਪੈ ਗਈ ਸੀ, ਇੰਨਾ ਖਰਚਾ ਹੋਇਆ। ਬੱਲੇ ਬੱਲੇ ਹੋ ਗਈ। ਹਾਂ 3 ਦਿਨ ਗਾਉਣ, 2 ਦਿਨ ਗਾਉਣ ਵਾਲਾ ਗਾਉਂਦਾ ਰਿਹਾ ਰਾਗੀ। ਕਿਹੜਾ? ਤੇ ਰਾਗੀ ਦਾ ਹੁਣ ਮੈਂ ਤੈਨੂੰ ਦੱਸ ਨਹੀਂ ਸਕਦਾ, ਨਾਂ ਭੁੱਲ ਗਿਆ, ਮਾਮਦੀਨ ਤੇ ਉਹਦੇ ਨਾਂ। ਅੱਛਾ। ਤੇ 3 ਦਿਨ ਜਨ ਰੱਖਦੇ ਸੀ। ਅੱਛਾ ਜੀ। ਤੇ ਸਮਾਨ ਸਮੂਨ ਐਡਾ ਕੋਈ ਨਹੀਂ ਸੀ ਹੁੰਦਾ। 1-2 ਮੰਜੀ ਹੋਣੀ, 4 ਭਾਂਡੇ ਹੋਣੇ, 2 ਬਿਸਤਰੇ ਹੋਣੇ, ਆਹ ਜਾਈ ਦੀ ਬਸ ਨਿਕਲ ਸੁਕੜ ਜਾ। ਸਾਡੇ ਦੇਖਣ ਦੀਆਂ ਗੱਲਾਂ ਜੀ, ਸਮਾਨ ਤਾਂ ਜਿਹੜੀ ਵਾਸਤੇ ਵਿਆਹਣ ਜਾਂਦੇ ਸੀ ਉਹਦੀ ਛੱਤ ਅੱਗੇ ਰੱਖ ਲਿਆਂਦੇ ਹੁੰਦੇ ਸੀ। ਹੁਣ ਹੀ ਕੰਮ ਵਧਿਆ ਆ। ਹਾਂ ਹੁਣ ਬਹੁਤ, ਹੁਣ ਤਾਂ ਜੀ ਅੰਦਰੋਂ ਬਾਹਰ ਲੋਕ ਪਾਲੇ ਮਾਰਦੇ ਨੇ, ਸਮਾਨ ਨਾਲ ਅੰਦਰ ਭਰ ਦਿੰਦੇ ਨੇ। ਤੇ ਉਹ ਕਰਕੇ ਹਾਂ ਉਹ ਲੱਕੜਾਂ ਨਾਲ ਘਰ ਭਰ ਦਿੰਦੇ ਨੇ। ਉਦੋਂ ਬੜੇ ਸੋਹਣੇ ਸਕੂਨ ਨਾਲ ਆਪਣੇ ਚੱਕਣੇ, 4 ਭਾਂਡੇ ਤੁਰ ਪੈਣਾ। ਹੁਣ ਤਾਂ ਅੰਦਰੋਂ ਭਾਂਡੇ ਨਹੀਂ ਚੱਕ ਹੁੰਦੇ। ਬਾਬਾ ਮੰਗਣੀ ਜਦੋਂ ਆਪਣੀ ਹੋਈ ਸੀਗੀ ਜੀ, ਉਹ ਮੰਗਣੀ ਫਿਰ ਐਦਾਂ ਹੀ ਹਾਂ ਹੂੰ ਹੋ ਗਈ ਸੀ ਜਾਂ ਬਕਾਇਦਾ ਰਸਮ ਹੋਈ ਸੀ? ਨਹੀਂ ਕੋਈ ਬਸ ਸਗਨ ਸੁਗਨ ਹੋ ਜਾਂਦੇ ਸੀ। ਕੋਈ ਨਹੀਂ ਸੀ ਕਰਦੇ ਵੀ ਇਕੱਠ ਕਰ ਲਓ ਜਾਂ ਫਲਾਨਾ ਕਰ ਲਓ, ਨਹੀਂ 4 ਜੀ ਗਏ, ਰੁਪਈਆ ਰੱਖਿਆ, ਉਧਰ ਹਾਂ ਬਸ ਉਧਰ ਹੀ ਕਰਕੇ ਹੋ ਜਾਂਦੇ ਵਿਆਹ। ਕਈ ਤਾਂ ਜਦੇ ਦੇ ਦਿੰਦੇ, ਕੋਈ ਥੋੜਾ ਜਿਹਾ 6 ਮਹੀਨੇ ਦਾ ਬਖਤਬਾ ਵੀ ਪਾ ਲੈਂਦੇ ਸੀ। ਸਾਲ ਤੇ ਬਾਅਦ ਮਕਲਾਵਾ ਹੋਣਾ ਜੀ। ਬਾਬਾ ਇੰਨਾ ਲੇਟ ਕਿਉਂ ਮਕਲਾਵਾ ਭੇਜਦੇ ਹੁੰਦੇ ਸੀ ਉਦੋਂ? ਬਾਅਦ ਨਹੀਂ ਜਾਣੇ ਜੀ, ਉਹ ਪਹਿਲਾਂ ਵਿਆਹ ਬੂ ਹੋ ਜਾਣੇ, ਸਾਲ ਬਾਅਦ ਕਹਿਣਾ ਜੀ ਫੇਰ ਤੋਰ ਤਰਈਆ ਕਰਾਂਗੇ। ਏਦਾਂ ਬਾ ਰਸਮਾਂ ਸੀਗੀਆਂ। ਆਪਣੇ ਗੁੱਜਰਾਂ ਜੀ ਸੀ ਕਿ ਹਰ ਬਰਾਦਰੀ 'ਚ ਇਹੀ ਹਾਲ ਸੀ? ਨਹੀਂ ਸਾਰੇ ਇਦਾਂ ਹੀ ਸੀ, ਸਾਰੇ ਹੀ ਸੀ। ਤੇ ਬਸ ਉਹ ਕਿਸੇ ਦੇ ਕਹਿਣ ਵਾਂਗੂ ਆਪੋ ਆਪਣੇ ਹੁੰਦਾ। ਇਹ ਤਾਂ ਫਿਰ ਐਵੇਂ ਵਰਜ ਕੇ ਭੁੱਖੇ ਰੱਖਣ ਵਾਲੀ ਗੱਲ ਆ ਨਾ, ਵੀ ਵਿਆਹ ਕਰ ਦਿੱਤਾ ਮਕਲਾਵਾ ਸਾਲ ਬਾਅਦ। ਹਾਂ ਸਾਲ ਬਾਅਦ ਦੇ ਦੇਣਾ। ਕਈ ਨਾਲ ਵੀ ਦੇ ਦਿੰਦੇ ਸੀ, ਨਾਲ ਵੀ ਦੇ ਦਿੰਦੇ ਸੀ। ਤੇ ਏਦਾਂ ਹੀ ਬਸ ਹੁੰਦੇ ਰਹੇ। ਅੱਛਾ ਬਾਬਾ, ਕਹਿੰਦੇ ਮੰਗਣੀ ਹੋ ਜਾਂਦੀ ਸੀ, ਮੁੜ ਕੇ ਫਿਰ ਮੁੰਡਾ ਉਸ ਪਿੰਡ ਨਹੀਂ ਸੀ, ਕੋਲੋਂ ਵੀ ਨਹੀਂ ਸੀ ਲੰਘਦਾ ਹੁੰਦਾ? ਨਹੀਂ ਉਦੋਂ ਬੜੀ ਸ਼ਰਮ ਸੀ। ਉਹਨਾਂ ਚਿਰ ਮੁੰਡਾ ਜਾਂ ਮੰਗਣੀ ਹੋ ਜਾਂਦੀ ਸੀ, ਬਲਕਿ ਜਾਂਦਾ ਹੀ ਨਹੀਂ ਸੀ, ਉਹ ਪਿੰਡੇ ਨਹੀਂ ਜਾਣਾ ਉਹਨੇ। ਇਹਦੀ ਕੀ ਵਜ੍ਹਾ ਸੀ? ਬਸ ਐਵੇਂ ਕਿਸੇ ਦੇ ਕਹਿਣ ਵਾਂਗੂ ਜਿਹੜਾ ਸ਼ਰਮ ਕਰਨੀ ਵੀ ਮੁੰਡਾ ਨਾ ਆਵੇ। ਤੇ ਜਦ ਵਿਆਹ ਹੋ ਜਾਣਾ ਫਿਰ ਜਾਂਦਾ ਰਹਿਣਾ। ਤੀਆਂ ਡੱਕਦੀਆਂ ਸੀ ਸਿੱਖਾਂ ਦੀਆਂ, ਵਿੱਚ ਮੁੰਡੇ ਸੱਦ ਲੈਣੇ ਉਹਨਾਂ ਨੇ। ਤੀਆਂ ਸਿੱਖਾਂ ਦੀਆਂ ਬਹੁਤ ਲੱਗਦੀਆਂ ਹੁੰਦੀਆਂ ਸੀ, ਤੇ ਮੁੰਡੇ ਚਲੇ ਜਾਣੇ। ਸੱਸਾਂ ਹਾਂ ਤੀਆਂ ਮਤਲਬ ਕੀ? ਤੀਆਂ ਹੁੰਦੀਆਂ ਜਾਣੀਆਂ, ਪਾਈ ਹੋਵੇ ਪੀਂਘਾਂ ਚੜਾਉਣੀਆਂ। ਹਾਂ ਸਾਉਣ ਮਹੀਨਾ ਕੇ ਰੁੱਤ ਤੀਆਂ ਦੀ ਆਈ, ਪੀਂਘਾਂ ਕੁੜੀਆਂ ਨੇ ਪਾ ਲੀਆਂ, ਬਾੜੀ ਮਾਲਕੀ ਦੀ ਆਈ। ਲਿਆ ਹਦਾਰਾ ਪੀਂਘ ਦਾ, ਘੋੜੇ ਵਾਲਾ ਨਜ਼ਰ ਪੈ ਗਿਆ, ਰਸਤੇ ਵਿੱਚ ਖਲੋ ਗਈ, ਬਾਗ ਘੋੜੇ ਦੀ ਫੜ ਲਈ, ਕਹਿੰਦੀ ਲੰਬਿਆ ਡੰਜਾ ਸ਼ਹਿਰ ਜਵਾਨਾ ਕਿਉਂ ਜਾਨਾ ਚੁੱਪ ਕਰਕੇ। ਮੋਢਿਆਂ ਸਿਰਾਂ ਤੇ ਲਾਲ ਦੁਪੱਟਾ, ਨਿੱਕੀ ਸਿਉਣ ਦਾ ਸਿਉਂਤਾ, ਕਿਸ ਮਾਈ ਦਾ ਲਾਰਾ ਕੀਆ ਬਾਪ ਤੁਮਾਰਾ। ਜੱਟ ਬਾਰੀ ਆ ਗਈ, ਜੱਟ ਕੀਮੇ ਦੀ ਲੱਗਿਆ ਕਰਨ ਜਵਾਬ। ਕਹਿੰਦਾ ਲਾਲੋ ਦਾ ਪੁੱਤ ਕੀਮਾ, ਬਾਪ ਮੇਰਾ ਦਰਿਆ, ਮਾਲਕੀ ਮੇਰੀ ਮੰਗ। ਜਦ 9 ਮਾਲਕੀ ਦਾ ਲੈ ਲਿਆ, ਮਾਲਕੀ ਨੇ ਉਹ ਨਹੀਂ ਸੀ ਦੇਖਿਆ, ਜਾਣੇ ਉਹਦੇ ਪੈਰਾਂ ਨੂੰ ਮੁੜਕਾ ਆ ਗਿਆ। ਕਹਿੰਦੀ ਭੁੱਲ ਗਈ ਉਹ ਜਾਣੇ ਤੂੰ ਆ ਮੇਰਾ ਕੀਮਾ। ਬਾਗ ਘੋੜੇ ਦੀ ਫੜ ਕੇ ਲੈ ਕੇ ਘਰਾਂ ਨੂੰ ਤੁਰ ਪਈ। ਮਿੰਜਾ ਡਾਹ ਲਿਆ ਬਿਸਬਾਦ ਦੇ, ਕੁੜੀਆਂ ਇਕੱਠੀਆਂ ਹੋ ਗਈਆਂ। ਕੁੜੀਆਂ ਮਾਲਕੀ ਨੂੰ ਪੁੱਛਦੀਆਂ ਨੇ ਕੀਮਾ ਤੇਰਾ ਸੋਹਣਾ। ਕਹਿੰਦੀ ਹੁਣ ਕੀ ਕੀਮੇ ਦਾ ਦੇਖਣਾ, ਉਦੋਂ ਦੇਖਦੀਆਂ ਜਦ ਲਾ ਕੇ ਕਚਹਿਰੀਆਂ ਬਹਿੰਦਾ ਸੀ। ਉਹ ਬਸ ਇਹ ਜੇ ਗਾਉਣ ਗੂਣ ਹੁੰਦੇ ਸੀ। ਬਰਾਤ ਦੀ ਗੱਲ ਸੁਣਾਓ, ਕਿੱਦਾਂ ਆਪਾਂ ਗਏ ਸੀ, ਕਾਹਤੇ ਗਏ ਸੀ, ਕਿੰਨੇ ਦਿਨ ਰਹੇ? ਬਰਾਤ ਗੱਡੀਆਂ ਹੁੰਦੀਆਂ, ਰਥ ਗੱਡੀਆਂ, ਕੋਈ ਰਥ ਗੱਡੀ ਕੋਈ ਰਥ, ਪੈਦਲ ਜਾਣੀ 10 ਕੋ ਹੋਵੇ 20 ਕੋ ਹੋਵੇ। ਕਿਹੜੇ ਪਿੰਡ ਹੋਈ ਸੀ ਸ਼ਾਦੀ ਆਪਣੀ? ਕਾਲਸਣਾ ਦੀ। ਕਾਲਸਣਾ ਹਾਂ। ਤੇ 10 ਲੁਧਿਆਣੇ ਚ ਨਹੀਂ, ਉਹ ਰਿਆਤ ਪਟਿਆਲੇ ਚ ਆਉਂਦੀਆਂ ਸੀ। ਤੇ ਜਨ ਪੈਦਲ ਤੁਰ ਕੇ ਜਾਂਦੀ, ਜਾਂ ਕੋਈ ਬਹੁਤਾ ਊਂਠ ਹੋਣੇ ਦੇ 1-2। ਕਹਿਣਾ ਵੀ ਜਿਹੜਾ ਪਹਿਲੇ ਆਊਗਾ ਪਿੰਡ ਬਗਲ ਦੇਵੇ, ਟਕਾ ਕਹਿੰਦੇ ਹੁੰਦੇ, ਪੈਸੇ ਪੂਸੇ ਸਿੱਟਦੇ, ਢੇਲੇ ਦਮੜੀਆਂ ਹੀ ਸੀ ਜਦ, ਕਿਹੜਾ ਨੋਟ ਸੀਗੇ। ਇੱਕ ਦਿਨ ਬੰਦਾ ਖਾੜਾ ਲਾਵੇ, ਇੱਕ ਦਿਨ ਡੋਗਰ ਛਪਾਰੀਆ ਬਹੁਤ ਮਸ਼ਹੂਰ ਸੀ ਸਾਡੇ, ਬਹੁਤ ਮਸ਼ਹੂਰ ਸੀ। ਢੱਡ ਸਾਰਗੀ ਨਾਲ ਗਾਉਂਦਾ ਸੀ। 1 ਰੁਪਈਆ ਲੈਣਾ, ਕਹਿਣਾ ਮੋੜ ਕੇ ਜੇਬ ਵਿੱਚ ਪਾ ਲਾ, ਇੱਕ ਤੇਰਾ ਲੱਖ ਵਰਗਾ। ਤੇ ਉਦੋਂ ਵਕਤ ਭਾਈ ਬਹੁਤ ਚੰਗੇ ਸੀ। ਆ ਜਲਸੇ ਹੁੰਦੇ ਸੀ, ਬੋਲੀਆਂ ਬਾਲੀਆਂ ਪਾਉਂਦੇ ਹੁੰਦੇ ਸੀ,
ਉਹ ਵੀ 1 ਰੁਪਈਆ ਲੈਂਦੇ ਸੀ ਉਦੋਂ ਉਸ ਜ਼ਮਾਨੇ 'ਚ। 100 ਰੁਪਈਏ ਦੇ ਤਾਂ 20 ਬੱਕਰੀਆਂ ਆ ਜਾਂਦੀਆਂ ਸੀ ਉਦੋਂ। 100 ਬੋਲੀ ਆਉਂਦੀ ਆ? ਹਾਂ ਬੋਲੀ ਆਉਂਦੀ ਆ? ਬੋਲੀਆਂ ਬੜੀਆਂ 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 ਮਾੜਿਆ ਸੁਣਾਓ। ਜਾਣਦੇ ਹੁਣ ਸਿਆਣੇ ਬੰਦੇ ਨਹੀਂ, ਕੁਛ ਨਹੀਂ ਹੁੰਦਾ ਬਾਬਾ ਜੀ, ਇੰਨੀ ਦੂਰੋਂ ਆਏ ਆ ਆਪਾਂ। ਖੋ ਮਾੜਾ ਜਿਹਾ, ਥੋੜਾ ਜਿਹਾ ਭਖੋ ਥੋੜਾ ਜਿਹਾ, ਸੁਣਾਓ। ਸ਼ਰਮ ਆਉਂਦੀ ਆ ਯਾਰ। ਕੋਈ ਨਹੀਂ ਨਹੀਂ, ਉਹ ਆਪਣੇ ਹਾਣੀ ਬੈਠੇ, ਕੁਛ ਨਹੀਂ ਹੁੰਦਾ। ਸ਼ਰਮ ਆਉਂਦੀ ਨਹੀਂ, ਹੈ। ਕੁਛ ਨਹੀਂ ਬਾਬਾ, ਇਹਦੇ ਚ ਕੀ ਹੈ, ਕੁਛ ਸੁਣਾਓ ਤੁਸੀਂ। ਹਾਂ, ਬਾਬਾ ਫਕੀਰੀਆ ਸਾਡਾ ਬੋਲੀਆਂ 'ਚ ਮਸ਼ਹੂਰ ਹੋਇਆ, ਅਮਰੀਕਾ ਤੱਕ ਉਹਦੀਆਂ ਗੱਲਾਂ ਬਾਤਾਂ ਹੁੰਦੀਆਂ। ਮੁੰਡਾ ਉੱਠ ਗਿਆ ਪੈਨ ਤੇ ਬਹਿ ਕੇ ਆਪਣਾ ਕੀ ਲੈ ਗਿਆ ਨਣ ਦੇ। ਹਾਂ ਆਵੇ ਯਾਰਾ ਜਾਵੇ ਯਾਰਾ ਤੈਨੂੰ ਕੀ ਹਾਲ ਸੁਣਾਵਾਂ, ਹੱਡਾਂ ਮੇਰੇ ਹੁਣ ਲਾਗੀ ਘੁਣਕੀ ਹੁਣ ਕੀ ਇਲਾਜ ਬਣਾਵਾਂ, ਜਾਗ ਢੱਡਿਆ ਦਿਓਰਾ ਕਹਿੰਦੀ ਕੁੜਤੀ ਹੇਠ ਦੀ ਪਾਵਾਂ। ਨਿਆਣੀ ਹੁੰਦੀ ਮੈਂ ਰਹਿੰਦੀ ਨਾਨਕੀ, ਮਾਮੇ ਮੇਰੇ ਕੁਛ ਨਹੀਂ ਕਹਿੰਦੇ, ਮਾਮੀ ਝਿੜਕਦੀ ਰਹਿੰਦੀ। ਲੈ ਚੱਲ ਬੇ ਮੁੰਡਿਆ ਕਹਿੰਦੀ ਮੈਂ ਨਹੀਂ ਨਾਨਕੀ ਰਹਿੰਦੀ। ਹੈਂ ਜੇ ਤਾਂ ਮੈਨੂੰ ਲੈ ਕੇ ਜਾਣਾ ਤੇਰੇ ਬਾਜਰੇ ਦੀ ਰਾਖੀ ਕਹਿੰਦੀ ਮੈਂ ਨਹੀਂ ਜਾਣਾ ਮੁੰਡਿਆ ਹੋਏ। ਜਦ ਮੈਂ ਮਾਰਾਂ ਤਾੜੀ ਮੇਰੀ ਮਹਿੰਦੀ ਲੈਂਦੀ ਆ। ਹੈਂ ਜਦ ਮੈਂ ਬੋਲਾਂ ਮੂੰਹੋਂ ਮੇਰੀ ਸੁਰਖੀ ਲੈਂਦੀ ਆ। ਜੇ ਤਾਂ ਮੈਨੂੰ ਰੱਖਣਾ ਰੇੜੂਆ ਲੈ ਦੇਵੇ, ਮਾਂ ਤੇਰੀ ਆ ਲੜਦੀ ਮੈਂ ਨਹੀਂ ਤੇਰੇ ਰਹਿਣਾ ਵੇ, ਮੱਛਰ ਮੇਰੇ ਲੜਦਾ ਮੈਨੂੰ ਲੈ ਦੇ ਮੱਛਰਦਾਨੀ ਵੇ। ਹੈਂ ਉਹ ਬੋਲੀਆਂ ਬਸ ਛੱਡ ਦੂੰ, ਬੋਲੀਆਂ ਮੇਰੇ ਨਾਲ ਇਹ ਲੜਦੇ ਰਹਿੰਦੇ। ਮੇਰੀਆਂ ਬੋਲੀਆਂ ਬਥੇਰੀਆਂ ਸਿੱਖਾਂ ਦੀਆਂ ਸੁਣੀਆਂ ਹੋਈਆਂ ਨੇ। ਆਹੀ ਨੇ ਸਿੱਖਾਂ ਵਾਲੀਆਂ। ਇਹਦਾ ਸੋਡੀ ਜੱਡੋਂ ਉੱਡ ਗਈ ਨਾਲ ਮਲੰਗਾਂ ਦੇ, ਕਿੱਧਰ ਗਈ ਉਹ ਤੁਹਾਡੀ ਸਰਦਾਰੀ, ਆਥਣ ਵੇਲੇ ਦਾ ਬੜ ਕੁੜੀਆਂ ਚੱਲੀਆਂ ਮੱਕੀ ਨੂੰ, ਜਾ ਬੜੀਆਂ ਸੁਨਿਆਰਾਂ ਵੇੜੇ ਮੇਰੀ ਐਸੀ ਝਾਂਜਰ ਕੱਢਦੇ, ਛਣਕਾਡਾ ਪੈਂਦਾ ਗਲੀ ਗਲੀ ਉਹ ਮੇਰੀ ਐਸੀ ਝਾਂਜਰ ਕੱਢਦੇ। ਜਦੋਂ ਦੇ ਕਲੀਆਂ ਲਾਉਣੀਆਂ ਨਾ ਸਿੱਖਾਂ ਨੇ ਫਿਰ ਬਾਂਸਣੀਆਂ ਸਿੱਟਣੀਆਂ ਚਾਂਦੀ ਦੇ ਰੁਪਈਆਂ ਦੀਆਂ। ਉਹ ਕਹਿੰਦੇ ਫੇਰੇ ਨਹੀਂ ਦੇਵਾਂਗੇ ਜਿੰਨਾ ਜੇ ਡੋਗਰ ਨਹੀਂ ਆਉਂਦਾ। ਮਸ਼ਹੂਰ ਬਹੁਤ ਤੇ ਇਹਨੇ ਬਹੁਤ ਗਾਇਆ ਢੱਡ ਸਾਨਗੀ ਨਾਲ। ਇੱਥੇ ਹਿੰਮਤ ਖਾਨ ਨੇ ਕਿਹਾ ਸੀ ਕਹਿੰਦਾ ਹੁਣ ਤਾਂ ਰੁਪਈਏ ਲੈ ਲਿਆ ਕਰ, ਹਲਵਾਰੇ ਉਹਦੀਆਂ ਭਾਣਜੀਆਂ ਦੋਤੀਆਂ ਸੀ ਇਹਨਾਂ ਦੇ, ਇੱਥੇ ਆ ਕੇ ਉਹ ਰੁਪਈਆ ਨਹੀਂ ਸੀ ਲੈਂਦਾ। ਡੋਗਰ ਉਹਨੂੰ ਉਦਾਂ ਕਹਿੰਦੇ ਸੀ, ਬਰਾਦਰੀ ਕਹਿੰਦੇ ਉਹਦੀ ਗੁੱਜਰੀ ਸੀ। ਨਹੀਂ ਗੁੱਜਰ ਸੀ, ਗੁੱਜਰ ਸੀ ਛਪਾਰੀਏ। ਸਾਡੇ ਮੇਲਾ ਬਹੁਤ। ਉਹ ਤਾਂ ਕਹਿੰਦੇ ਕੋਈ ਦਿਨ ਦੂਨ ਲੈਣ ਜਾਂਦੇ ਹੁੰਦੇ ਸੀ ਨਾ, ਜਦੋਂ ਕੋਈ ਡਿਮਾਂਡ ਕਰਨੀ ਤੇ ਫਿਰ ਤਗੜੇ ਬੰਦੇ ਕਹਿਣਾ ਯਾਰ ਡੋਗਰ ਕਿਤੇ ਆਵੇ ਨਾ ਫੇਰ। ਹਾਂ ਬਹੁਤ, ਮੈਂ ਤੈਨੂੰ ਕਹਿਣਾ ਉਦੋਂ ਭਾਜ ਕੋਈ ਜਲਸੇ ਹੁੰਦੇ ਸੀਗੇ, ਰਾਗੀ ਵੀ ਰਾਗ ਦਾ ਖੈਰਾ ਦੂਆ ਕਰਤਾਰੀਆਂ ਵਾਲੇ ਵੀ ਸੀਗੇ, ਪਰ ਇਹ ਬਹੁਤਾ ਮਸ਼ਹੂਰ ਸੀ ਉਦੋਂ। ਹਾਂ ਵੀ ਇਹਨੇ ਗਾਇਆ, ਬੜਾ ਗਾਇਆ। ਸਿੱਠਣੀ ਵੀ ਆਉਂਦੀ ਹੈ? ਹਾਂ ਸਿੱਠਣੀ ਵੀ ਆਉਂਦੀ ਹੈ। ਸਿੱਠਣੀਆਂ ਉਹ ਸਿੱਠਣੀਆਂ ਦੇ ਮਾਰ ਗੋਲੀ ਕਰਦੇ ਮਾੜ ਜਾ। ਬੜੇ ਦੇਖ ਮੇਰੀ ਉਮਰ ਦੇ ਬੰਦੇ ਬੈਠੇ, ਗੈਰ ਤਾਂ ਆਉਂਦੀ ਹੈ। ਸੰਤ ਭਰਾਗਾ ਕਹਿੰਦੀ ਮੇਖਾਂ ਸਾਰੀਆਂ ਸਾਲੀਆਂ ਖੋੜ ਖੜੀਆਂ, ਮੈਂ ਕਿਹਦੇ ਵੱਲ ਦੇਖਾਂ। ਬਸ ਹੁਣ ਤੂੰ ਚੁੱਪ ਕਰ। ਆਰੀ ਆਰੀ ਆਈ ਭਾਰੀ ਬੰਤੇ ਬਣ ਟਾਕੂਏ, ਲੇਲੀ ਬਣੇ ਗੜਾਸੀ ਚੰਦਰੇ ਆਸ਼ਕ ਦੀ ਕਹਿੰਦੀ ਕੌਣ ਕਰੂਗਾ ਰਾਖੀ। ਅੱਛਾ ਬਾਬਾ ਜੀ 3 ਦਿਨ ਫਿਰ ਆਪਾਂ ਉੱਥੇ ਰਹੇ ਹਾਂ। ਤੁਹਾਨੂੰ ਕਾਹਤੇ ਲਗਾਏ ਸੀਗੇ? ਲਾੜੇ ਨੂੰ ਕਾਹਤੇ ਲਿਆਉਂਦੇ ਹੁੰਦੇ ਸੀ? ਆਹੀ ਤੈਨੂੰ ਦੱਸਿਆ ਗੱਡੀਆਂ ਹੁੰਦੀਆਂ ਤੇ ਜਦ ਕਾਰਾਂ ਕਿੱਥੇ ਸੀ, ਜਦ ਲੈਣ ਸਕੂਟਰ ਵੀ ਨਹੀਂ ਸੀ। ਮੈਂ ਕਹਿੰਦਾ ਤੁਰ ਕੇ ਜੰਨਾ ਜਾਂਦੀਆਂ ਸੀ। ਹਰਬਾਰੇ ਤਾਂ ਇਹ ਬਾਹਰ ਨਹੀਂ ਸੀ ਰਿਸ਼ਤਾ ਕੱਢਦੇ, ਇਹ ਪਿੰਡ 'ਚ ਇਹ ਤਾਂ ਤਾਰਿਆਂ ਦੀ ਛਾਂ ਜੀ ਕੱਢਣਾ ਡੋਲਾ ਇਹਨਾਂ ਨੇ, ਇਹ ਨਹੀਂ ਸੀ ਕੱਢਦੇ। ਪਰਦਾਦਾਰ ਸੀ ਬੰਦਾ। ਹਾਂ ਆਹੋ ਇਹ ਪਿੰਡ 'ਚ ਜਾਣਾ ਸਾਰਾ ਰਜਪੂਤਾਂ ਦਾ। ਸੁਣਦੇ ਮੇਰੀ ਗੱਲ, ਇਹ ਬਾਹਰ ਵਿੱਚੇ ਰਿਸ਼ਤੇ ਕਰਦੇ, ਬਾਹਰ ਨਹੀਂ ਸੀ ਕੱਢਦੇ, ਬਾਹਰੋਂ ਲੈ ਲੈਂਦੇ ਸੀ। ਹੁਣ ਉਹ ਜਿਹੜੇ ਬਿਰਲੇ ਵਾਂਝੇ ਸਾਡੇ ਕੋਲ ਦੀ ਸਿੱਖਾਂ ਦੇ ਪਿੰਡ ਬਹੁਤੇ ਜਾਣੇ, ਹਲਵਾਰਾ ਆਂਡੜੂ, ਇਹ ਮੇਰਾ ਦੇਖਿਆ ਆਂਡੜੂ। ਇਹ ਪਿੰਡ ਦੋਏ ਮਸ਼ਹੂਰ ਸੀ ਰਜਪੂਤਾਂ ਦੇ। 2 ਪਿੰਡ ਸੀ ਗੁੱਜਰਾਂ ਦੇ, ਲਲੌੜੀ ਬੜੀ ਛੋਟੀ। ਉੱਥੇ ਜਿਸ ਮੌਕੇ ਹੱਲਾ ਪਿਆ ਐ ਗੱਡੇ ਲਾਤੇ, ਬਿਲਕੁਲ ਉੱਥੇ ਬਹੁਤ ਘੱਟ ਵੱਟ ਹੋਈ ਸੀ। ਮੈਂ ਕਹਿੰਦਾ ਉੱਥੇ ਬਹੁਤ ਕਾਫਲਾ ਹੋਇਆ। ਜਿਹੜੇ ਸਾਡੇ ਕਾਫਲਾ ਹੋਇਆ, ਸਾਡੇ ਕੋਲ 2 ਵੱਡੇ ਨੇ ਨਾ, ਤੋਬਾ ਤੋਬਾ ਤੋਬਾ। ਬਾਬਾ ਲਲੌੜੀ ਵਾਲੇ ਨੂੰ ਉਹ ਜਿਹੜੇ ਆਪਣਾ ਚੌਧਰੀ ਸਾਕ ਉਹਨੂੰ ਜਾਣਦੇ ਨੇ? ਹਾਂ ਬੜੇ ਜਾਣਦੇ ਸੀ, ਕਹਿੰਦੇ ਬੜਾ ਤਗੜਾ ਬੰਦਾ ਸੀ ਬਹੁਤ। ਮੈਂ ਕਹਿੰਦਾ ਛਤਰੀ ਵਾਲੇ ਨੂੰ ਪਿੰਡ 'ਚ ਨਹੀਂ ਸੀ ਲੰਘਣ ਦਿੰਦੇ ਹੁੰਦੇ। ਉਹ ਕਿਉਂ?
ਘੋੜੀ ਤੇ ਨਹੀਂ ਸੀ ਲੰਘਣ ਦਿੰਦੇ, ਠੋਕ ਵਾਲੇ ਪਿੰਡ ਸੀ ਨਾ, ਉਹਨਾਂ ਨੇ ਕਹਿਣਾ ਉੱਤਰ ਕੇ ਲੰਘੋ ਪਿੰਡੋਂ ਬਾਹਰ। ਉਹਨਾਂ ਦੇ ਜਿੱਥੋਂ ਜਿੱਥੋਂ ਹਵੇਲੀ ਸੀ ਉੱਥੇ ਬੰਦਾ ਹੌਲੀ ਹੌਲੀ ਵੀ ਨਹੀਂ ਸੀ ਲੰਘ ਸਕਦਾ, ਦੌੜ ਕੇ ਲੰਘਣਾ। ਹਾਂ ਉਹ ਵਾਕਿਆ ਉਹਨਾਂ ਬੰਨਣ ਦੀ ਨਾ। ਆ ਹੁਣ ਉਹ ਵੀ ਖਤਮ ਹੋ ਗਏ, ਕੋਈ ਲੋਚਾ ਰਾਵੀ ਬੈਠੇ ਨੇ, ਕੋਈ ਕੂਲੀ ਬੈਠਾ, ਕੋਈ ਪੈੜੇ ਵਾਲ ਬੈਠਾ, 10-10 ਘਰ ਜਿਹੜੇ ਬਚੇ ਨੇ ਉਹ ਆ ਗਏ, ਜਿਹੜੇ ਮਰ ਗਏ ਟੱਬਰਾਂ ਦੇ ਟੱਬਰ। ਅੱਛਾ ਬਾਬਾ ਜੀ, ਵਿਆਹ ਤੇ ਫਿਰ ਆਪਾਂ ਗੱਲ ਫਿਰ ਵਿਆਹ ਦੀ ਕਰ ਲਈਏ। ਉੱਥੇ ਫਿਰ ਤੁਹਾਨੂੰ ਛੇੜਖਾਨੀ ਨਹੀਂ ਕੀਤੀ ਸਾਲੀਆਂ ਨੇ? ਉਹ ਬਥੇਰੇ ਕਰਦੇ ਸੀ। ਮਤਲਬ ਕੀ ਕੀਤਾ ਆਪਾਂ ਨੂੰ? ਉਹ ਮਖੌਲ ਬਹੁਤ ਕਰਦੀਆਂ ਸੀ ਨਾ। ਕੁੱਤਾ ਬਿਠਾ ਦਿੰਦੇ ਉੱਪਰ ਚਾਦਰ ਰੱਖ ਕੇ, ਉਹ ਕਹਿੰਦੇ ਬਹਿ ਬਈ। ਉਹ ਹੁਣ ਮਾੜੀ ਗੱਲ ਸੁਣ, ਮਿੰਜਾ ਬੁਣਿਆ ਨਹੀਂ ਸੀ ਹੁੰਦਾ, 4 ਰੱਸੀਆਂ ਪਾਉਣੀਆਂ, ਉੱਤੇ ਚਾਦਰ ਫਸਾ ਦੇਣੀ, ਮੁੰਡੇ ਨੂੰ ਕਹਿਣਾ ਬੈਠ ਉੱਤੇ, ਉਹ ਸ਼ਾਹੂ ਵਰਗੇ ਨੇ ਗਿਰ ਪੈਣਾ ਭੁੰਜੇ, ਜਦ ਆ ਜਾਣਾ ਉਹ ਗਿਰ ਪੈ ਥੱਲੇ ਗਿਰ ਪੈਣਾ ਉਹਨੇ। ਉਹ ਮਖੌਲ ਬਥੇਰੇ ਕਰਦੇ। ਛੋਟੀ ਜੀ ਵੀ ਉਦਾਂ ਦਿੱਤੀ ਹੁੰਦੀ ਸੀ ਕੋਲ। ਆ ਬੇਟ ਦੇ ਵਿੱਚ ਮੈਂ ਪਹਿਲਾਂ ਗੱਲਾਂ ਸੁਣੀਆਂ ਨੇ, ਕਹਿੰਦੇ ਮੁੰਡੇ ਤੇ ਝੋਕਾ ਪਾਉਂਦੇ ਹੁੰਦੇ ਭੱਠੀ 'ਚ। ਉੱਥੇ ਕੋਈ ਵਿਆਹਣ ਗਿਆ, ਕੁੜੀਆਂ ਨੇ ਜੇ ਮੁੰਡੇ ਨੂੰ ਕਹਿੰਦੇ ਵੀ ਸਾਡੇ ਰਿਵਾਜ ਆ ਪਾ ਝੋਕਾ, ਉਹ ਵਿਚਾਰਾ ਝੋਕਾ ਪਾਉਂਦਾ, ਇੱਕ ਦੂਜੇ ਨੇ ਮਾਰੀ ਲੱਤ ਭੱਠੀ 'ਚ ਦੇ ਦਿੱਤਾ, ਉਹ ਸੜ ਗਿਆ, ਮੁੰਡਾ ਮਰ ਗਿਆ। ਉਹਦੇ ਪੇ ਨੇ ਫਿਰ ਕਿਹਾ ਵੀ ਇਹ ਮੰਗ ਮੇਰੀ ਆ, ਮੈਂ ਵਿਆਹੂੰਗਾ, ਹੁਣ ਮੇਰਾ ਮੁੰਡਾ ਰਹਿੰਦਾ। ਉਹ ਮੁੜ ਕੇ ਜਿਸ ਮੌਕੇ ਚਲੋ ਮਰ ਗਿਆ, ਉਹ ਹੋ ਗਿਆ, ਉਹਨੇ ਫਿਰ ਦੂਆ ਰਿਸ਼ਤਾ ਲਿਆ, ਉਹਨੇ ਫਿਰ ਪੁੱਤ ਪਾਲਿਆ। ਉਹਨੂੰ ਕਹਿੰਦਾ ਪੁੱਤ ਗੱਲ ਸੁਣਨਾ ਵੀ ਦੋ ਨੂੰ ਦਿਖਾ ਦੇ ਭੱਠੀ ਜੇ ਤੈਨੂੰ ਝੋਕਾ ਪਾਉਣ। ਉਹਨੇ ਫੜੀਆਂ, ਕਹਿੰਦੇ ਕੁੜੀਆਂ ਦੋ ਦੇ ਗਾਟੇ ਮਰੋੜ ਤੇ। ਉੱਥੋਂ ਫਿਰ ਹਟ ਗਈਆਂ, ਮਖੌਲ ਬਥੇਰੇ ਮਖੌਲ ਕਰਦੀਆਂ ਸੀ। ਕਿੱਲਾ ਪੱਟਣ ਵਾਲਾ ਵੀ ਇੱਕ ਕਰਦੇ ਹੁੰਦੇ ਸੀ, ਕਿੱਲਾ ਪੱਟਣਾ ਆ, ਗੜ ਦਿੰਦੇ ਹੁੰਦੇ ਸੀ, ਉਹ ਵੀ ਕਿੱਲਾ ਲਾੜੇ ਕੋ ਪਟਾਉਂਦੇ ਹੁੰਦੇ ਸੀ। ਉਹਨੇ ਕਿੱਲਾ ਕੁੱਡਾ ਤਾਂ ਨਹੀਂ ਮੈਂ ਸੁਣਿਆ, ਉਹ ਬਸ ਛੰਨਾ ਜਗਾਉਣਾ, ਤੇਲ ਲਾ ਦੇਣਾ, ਉਹਨੂੰ ਕਹਿਣਾ ਥੱਦਾ ਜਾਂ ਸੂਈ 'ਚ ਧਾਗਾ ਪਾਉਣਾ, ਤੇ ਜੇ ਇਹਦੀ ਨਿਗਾਹ ਆਏਗੀ ਵੀ ਠੀਕ ਐ ਸੂਈ ਦੇ ਵਿੱਚ ਧਾਗਾ ਪਾਉਣਾ। ਬਥੇਰੀਆਂ ਕਰਦੇ ਆ ਮਖੌਲ। ਆਪਣੇ ਕੋ ਕੀ ਕਰਵਾਇਆ ਸੀ? ਹਾਂ ਆਪਣੇ ਕੋ ਉਹ ਸਾਡੇ ਤਾਂ ਆਹੀ ਤੇ ਜਿਹੜਾ ਛੰਨੇ ਕਹਿਣਾ ਵੀ ਚੱਕ ਛੰਨਾ, ਹਾਂ ਚੱਕ ਦਿੰਦੇ ਸੀ ਕਈ ਮੁੰਡੇ, ਕਈ ਨਹੀਂ ਵੀ ਚੱਕਦੇ ਸੀਗੇ, ਤੇਲ ਲਾ ਦਿੰਦੀਆਂ ਨਾ ਵੀ ਚੱਕਿਆ ਨਾ ਜਾਵੇ ਐਦਾਂ। ਅਖੇ ਤੇਰਾ ਆਓ ਕਿਸੇ ਦੇ ਕਹਿਣ ਮੰਗ ਨਾ, ਹਾਂ ਅਗੇ ਸੰਦ ਸੁਣਾ, ਅਗੇ ਸੰਦ ਸੀ ਕਾ ਆਖੇ ਤੁਹਾਡੇ ਪਿੰਡ ਵਾਲਾ ਜੀਤਾ। ਉਹ ਮੁੰਡੇ ਨੂੰ ਪੁੱਛਣ ਲੱਗੀਆਂ ਤੁਹਾਡੇ ਪਿੰਡ ਵਾਲਾ ਜੀਤਾ ਰਾਜੀ ਆ? ਉਹ ਵਿਚਾਰਾ ਚੁੱਪ ਕਰ ਗਿਆ। ਕਹਿੰਦੀ ਅਸੀਂ ਦੱਸੀਏ? ਕਹਿੰਦੀ ਦੱਸ। ਕਹਿੰਦੀ ਜਿਹੜਾ ਤੇਰੀ ਮਾਂ ਨੇ ਕੀਤਾ। ਉਹ ਬਥੇਰੇ ਮਖੌਲ ਕਰਦੀਆਂ ਹੁੰਦੀਆਂ ਏਦਾਂ ਦੇ ਮਖੌਲ। ਹਾਂ ਗਾਫਲਾ ਜਿਹੜੇ ਪਹਿਲੋਂ ਚੱਲਿਆ ਨਾ, ਗਾਫਲਾ ਸਾਡੇ ਰਫੀਕ ਕਸਾਈ ਸੀ, ਬਹੁਤ ਮਸ਼ਹੂਰ ਬੰਦਾ ਸੀ। ਉਹਨੇ ਕਿਹਾ, ਥਾਣੇਦਾਰ ਪੁੱਛ ਕੇ ਚੜ੍ਹਦਾ ਸੀ, ਉਹਨੇ ਕਿਹਾ ਵੀ ਮੇਰਾ ਕਾਫਲਾ ਕੋਟਲੇ ਪਹੁੰਚਾ ਦੀ। ਕੋਟਲਾ ਸੀਗਾ 8 ਕੋ ਸਾਤੇ, ਮਲੇਰ ਕੋਟਲਾ ਰਿਆਸਤ ਦੀ ਪਠਾਨ ਦੀ, ਉਹ 20-25 ਪਿੰਡ। ਉੱਥੇ 12 ਵਜੇ ਤੋਪ ਚੱਲਦੀ ਹੁੰਦੀ, 10-10 ਕੋਹ ਤੋਪ ਚੱਲਦੀ, ਉਹਦੀ ਸੁਣਦੀ ਹੁੰਦੀ ਵੀ 12 ਵੱਜ ਗਏ ਬਈ। ਉਹ ਜਿਸ ਮੌਕੇ ਨਾ ਉਹ ਕਾਫਲਾ ਚੱਲਿਆ, ਉਹ ਕੰਜਰ ਨੇ ਨਾ ਮੋਰਾਂ ਵਾਲੀ ਦੇ ਕੱਦਰ ਦੇ ਵਿੱਚ ਰੋਹੀ ਬਹੁਤ ਸੀ। ਗਾਫਲਾ 2-3 ਮੀਲ 'ਚ ਉਹਨੇ ਮੂਹਰੇ ਸਿੱਖਾਂ ਨੂੰ ਤਲਾਹ ਦੇ ਦਿੱਤੀ। ਇੰਨਾ ਬੜਾਂਗਾ ਹੋਇਆ, ਤੋਬਾ ਮੇਰੀ ਤੋਬਾ। ਆਪਣੇ ਕਾਫਲੇ ਦਾ ਪੈਸਾ? ਹਾਂ ਅਸੀਂ ਨਹੀਂ, ਅਸੀਂ ਆਪਦੇ ਬੱਚੇ ਪਹਿਲੇ ਕੱਢਦੇ ਸੀ ਮਲੇਰਕੋਟਲੇ, ਸਾਡੇ ਨਾਲ ਹੋਈ ਸੀ ਉਹਨਾਂ ਦੀ ਝੜ। ਮਲੇਰਕੋਟਲੇ ਵਿੱਚ ਖੂਨ ਦੀ ਇੱਕ ਵੀ ਕਤਰਾ ਨਹੀਂ ਡਿੱਗਿਆ। ਨਾ ਉਹਦੀ ਜੂਹ 'ਚ ਨਹੀਂ ਸੀ ਵੜਦੇ, ਕੋਟਲੇ ਵਾਲੇ ਦੀ ਜੂਹ 'ਚ ਨਹੀਂ ਸੀ ਵੜਦੇ ਸਿੱਖ ਜਾ ਕੇ। ਉਹਦਾ ਬਹੁਤ ਮਸ਼ਹੂਰ ਸੀ, 20-25 ਪਿੰਡ ਸੀ ਉਹਦੇ। ਫਿਰ ਉਹ ਗਾਫਲਾ ਜੀ ਬਹੁਤ ਵੱਡਿਆ। ਇੱਕ ਗਾਫਲਾ ਚੱਲਿਆ ਸ਼ੇਰਗੜ੍ਹ ਕਜਾਰੀਓਂ, ਉਹਦੇ ਵਿੱਚ ਨਹਿਰਾਂ ਛਾਲਾਂ ਮਾਰੀਆਂ, ਪੁਲ ਬੰਦ ਕਰਤਾ। ਇੰਨਾ ਉੱਥੇ ਕੁੜੀਆਂ ਖੂਹਾਂ ਛਾਲਾਂ ਮਾਰੀਆਂ। ਇੱਕ ਫਿਰ ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੇ ਸਿੱਖ ਦੀ ਜ਼ਮੀਨ ਦੱਬੀ ਸੀ 150 ਵਿਗੇ, ਗਦਾਵਰੀਆਂ ਲੰਘ ਗਈਆਂ, ਉਹਦੇ ਨਾਲ ਉਹਦੀ ਫੌਜਾਂ, ਉਹਦੇ ਨਾਲ ਗਦਾਵਰੀਆਂ ਹੁੰਦੀਆਂ ਨੇ। 20 ਸਾਲ ਦੇ ਬਾਅਦ ਗਦਾਵਰੀ ਜ਼ਮੀਨ ਅਗਲਾ ਦੱਬ ਜਾਂਦਾ ਸੀ, ਗਦਾਵਰੀ ਬਦਲਣੀ ਪੈਂਦੀ ਸੀ। ਉਹਨਾਂ ਨੂੰ ਭਰੋਸਾ ਦੇ ਕੇ 40 ਜੀ ਸੀ, ਉਹ ਨਹੀਂ ਮੇਰੇ ਨਹੀਂ ਉਹ ਬੋਲਦੇ, ਸਾਡੇ ਰਿਸ਼ਤੇਦਾਰ ਸੀ ਉਹ। 8 ਪੁੱਤ ਉਹਦੇ, ਇੱਕ ਦੂਏ ਦੇ ਵਾਧੂ। ਆਪ ਵੀ ਨਾ ਪਿਓ ਦਾ ਪਤਾ ਨਾ ਪੁੱਤ ਦਾ ਪਤਾ। ਉਸ ਕੇ ਗੁਰਦੁਆਰੇ ਜਵਾਲੜੇ ਦੇ 4 ਦਿਨ ਦਾ ਹੱਲਾ, ਕੋਈ ਨਹੀਂ ਕਹਿੰਦੇ ਛੱਡ ਜੂ। ਬਸ ਉਹਨਾਂ ਨੂੰ ਕਹਿੰਦੇ ਮਿਰਚਾਂ ਦੀ ਧੂਣੀ ਦੇ ਮਾਰੇ ਨੇ। ਉਹ ਸਾਡਾ ਮਾਮਾ ਵਿੱਚੋਂ ਨਿਕਲਿਆ, ਉਹਦੇ ਵਿੱਚੋਂ ਸਾਡਾ ਮਾਮਾ ਸੀ, ਉੱਥੇ ਗਿਆ ਆ, ਉਹ ਵਿੱਚੋਂ ਕੱਢਤਾ
ਨਿਕਲਿਆ। ਉਹਨਾਂ ਦਾ ਬੱਚਾ ਨਹੀਂ ਉਹਨੇ ਹੁਣ ਦਿੱਤਾ। ਕਿਸੇ ਦੇ 10 ਆ ਗਏ, ਕਿਸੇ 2 ਆ ਗਏ, ਕਿਸੇ 5 ਆ ਗਏ। ਉਹਨਾਂ ਦਾ ਨਮੂਦ ਨਹੀਂ ਉਹਨਾਂ ਨੇ ਛੱਡਿਆ ਹੈਗਾ। ਸਾਡੇ ਕੋਲ ਜਾਣੇ ਬਹੁਤ ਦੁਨੀਆ ਮਰੀ ਆ। ਜਿਹੜੀ ਬੇਟ ਸੀ ਇੱਧਰ ਨੂੰ ਸਿੱਖ ਕੋਈ ਨਹੀਂ ਆਇਆ। ਬੁੱਢਾ ਦਰਿਆ ਟੱਪ ਕੇ ਲੁਧਿਆਣੇ ਕੋਈ ਬੇਟ ਦੇ ਡਰਦੇ ਸੀ ਵੀ ਮੁਸਲਮਾਨ ਨਹੀਂ ਆ ਨਾ। ਹਾਂਜੀ, ਉੱਥੇ ਮੁਸਲਮਾਨੀ ਜ਼ਿਆਦਾ। ਹਾਂ, ਜ਼ਿਆਦਾ ਸੀ। ਜਿੱਥੇ ਕਿਤੇ ਵੀ ਮੈਂ ਤੈਨੂੰ ਦੱਸਦਾ ਵੀ ਇਹ ਸਾਡੇ ਕੋਲ ਜਟਵਾਦ ਬਹੁਤੀ ਸੀ। ਸਾਡੇ ਕੋਲ ਇੰਨੇ ਪਿੰਡ ਮੁਸਲਮਾਨਾਂ ਦੇ ਘੱਟ ਵੱਧ ਸੀ ਅਤੇ ਜਾਂ ਘਰ ਥੋੜ੍ਹੇ ਸੀ। ਸਾਡੇ ਘਰ ਗੁੱਜਰਾਂ ਦੇ ਆਪਦੇ ਸੀ, ਸਾਡੇ ਹੀ ਲੱਗਦੇ ਜਾਣੇ। ਇੱਕ ਦਾਦੇ ਦੀ ਲਾਦ ਲਾਲਾ 4-5 ਘਰ ਅਤੇ ਬਾਕੀ ਦੂਏ ਵਿੱਚ ਕੋਈ ਵਕੀਲ ਲਾਲਾ ਕਾਫੀ ਸੀਗੇ। ਹਾਂ, ਉਹ ਇੱਦਾਂ ਦੀ। ਅਸੀਂ ਪਹਿਲਾਂ ਤਾਂ ਹੀ ਜ਼ਿਮੀਂਦਾਰਾਂ ਵੀ ਕਰਦੇ ਰਹੇ, ਜ਼ਮੀਨ ਵੀ ਸੀਗੀ। ਅੱਛਾ, ਆਪਣਾ ਜਿਹੜਾ ਪਿੰਡ ਸੀ ਉਹਦੇ ਵਿੱਚ ਸਿੱਖ ਵੀ ਰਹਿੰਦੇ ਹੁੰਦੇ ਸੀਗੇ? ਬਹੁਤ 3-4 ਲੰਬੜਦਾਰ ਦੀ ਸਿੱਖ। ਉਹਨਾਂ ਦੇ ਨਾਂ ਦੱਸੋ ਕੀ ਕੀ ਸੀ? ਜੈਬ ਸਿੰਘ ਦੀ ਇੱਕ ਨੌ, ਪ੍ਰੀਤਮ ਦੀ ਲੰਬੜਦਾਰ ਸੀ ਉਹ। ਹਾਂ, ਇੱਕ ਨੌ ਆਹੋ ਰਾਜਾ ਸੀ, ਉਹਦੇ ਨਾਂ ਵੀ 3 ਲੰਬੜਦਾਰ ਸੀ। ਕੋਈ ਯਾਰ ਬੇਲੀ ਸਿੱਖਾਂ ਦੇ ਮੁੰਡੇ ਹੋਣ? ਉਹ ਇੱਦਾਂ ਦਾ ਸਾਡੇ ਸੂਬੇਦਾਰਾਂ ਦਾ ਗੁਰਦੇਵ ਦੀ ਮੇਥੇ ਬੜਾ 3 ਰਾਤਾਂ 4 ਉਹਦੇ ਘਰ ਰਿਹਾ। ਅੱਛਾ, ਉਹਨੇ ਨਹੀਂ ਆਉਣ ਦਿੱਤਾ। ਇਹ ਤਾਂ ਸਾਡੇ ਸਿੱਖ ਨੇ ਇਮਦਾਦ ਬੜੀ ਕਰੀ ਸੀ ਇੱਕ ਨੇ। ਉਹਦਾ ਨਾਂ ਕੀ ਹੈ? ਉਹਦੇ ਨਾਂ ਦੀ ਕਹਿਰੂ ਪਹਿਲਵਾਨ ਘੁਰਦਾ ਸੀ। ਉਹ ਸਿੱਖਾਂ ਮੁਸਲਮਾਨਾਂ ਦੀ ਇਮਦਾਦ ਬਹੁਤ ਕਰਦਾ ਸੀ। ਉਹ ਜਿਸ ਮੌਕੇ ਜਾਣੇ ਸਿੱਖਾਂ ਦੇ ਗਾਫਲੇ ਫਿਰ ਮੱਥ ਕੇ ਪਏ ਵੀ ਇਹ ਇਮਦਾਦ ਮੁਸਲਮਾਨਾਂ ਦੀ ਕਰਦਾ, ਇਹਦੇ ਘਰ ਨੂੰ ਅੱਗ ਲਾ ਦਿਓ। ਅੱਛਾ, ਉਹ ਤਾਂ ਜੀ ਫਿਰ ਸਾਡੇ ਅਸੀਂ ਅੱਗੋਂ ਆਪਦੇ ਜੀ ਕੱਢਦੇ ਸੀ ਕੋਟਲੇ। ਅਸੀਂ ਨਹੀਂ ਰੱਖੇ ਸੀਗੇ। ਸਾਡੀ ਖਹਿ ਖੁਆਈ ਹੋ ਗਈ ਸੀ ਉਹਨਾਂ ਨਾਲ। ਅਸੀਂ ਕਿਹਾ ਇਹਨਾਂ ਦਾ ਕੀ ਪਤਾ। ਗੁਰਦੁਆਰਾ ਚੌਂ ਪਟੜੀਆਂ 'ਤੇ ਸੀ ਜਦੋਂ ਅੱਗਾਂ ਲਾਉਂਦੇ ਨੇ। ਪਹਿਲਾਂ ਅੰਗਰੇਜ਼ੀ 'ਚ ਅੱਗ ਪਈ ਆ 5-7 ਦਿਨ ਪਹਿਲੇ ਅੰਗਰੇਜ਼ੀ 'ਚ ਪਈ ਆ। ਅੰਗਰੇਜ਼ੀ ਸਾਡੇ ਬਹੁਤ ਉੱਤੀ ਜਾਂਦੀ ਸੀ। ਇਹ ਤਾਂ ਸਾਡੀ ਨੁੱਕਰ ਲੁਧਿਆਣੇ ਦੇ ਵਿੱਚ ਆ ਕੇ ਵੜਦੀ ਸੀ ਥੋੜ੍ਹੀ ਜਿਹੀ। ਉਹ ਤਾਂ ਮਾਰ ਕੇ ਰੱਬੋ ਮਾਜਰਾ, ਧੀਰੋ ਮਾਜਰਾ, ਉਹ ਥਾਈ ਜਾਂਦੀ ਸੀ। ਅੰਗਰੇਜ਼ੀ ਬਹੁਤ ਦੂਰ ਥਾਈ ਜਾਂਦੀ ਸੀ ਸਾਡੇ। ਉਹ ਤਾਂ ਫਿਰ ਐਂ ਕਰਕੇ ਨਾ ਬਸ ਅਸੀਂ ਜਦ ਨਿਕਲੇ ਆ ਇੱਥੋਂ ਪਿੰਡੋਂ, ਰਾਤ ਨੂੰ ਅਸੀਂ ਜੀ ਆਪਦੇ ਘਰ ਨਹੀਂ ਰਹਿਣ ਦਿੱਤੇ, ਬਾਹਰ। ਅਸੀਂ ਫਿਰ ਰਾਤੋਂ ਰਾਤ ਕੋਟਲੇ ਪਹੁੰਚਾਤੇ। ਫਿਰ ਪਿੰਡ ਰਹਿ ਗਏ ਮੁੰਡੇ 5-4 ਮਾਲ ਪਸ਼ੂ ਕੋ। ਜਦ ਸਵੇਰ ਨੂੰ ਦੇਖਿਆ ਸਿੱਖਾਂ ਨੇ ਵੀ ਗੁੱਜਰ ਤਾਂ ਭੱਜ ਗਏ। ਉਹ ਫਿਰ ਬੰਦੇ ਰਹੇ ਚਮਾਰ, ਉਹਨਾਂ ਨੇ ਮਗਰ ਲਾਤਾ ਮਾਲ ਪਸ਼ੂ ਦੇ ਪੱਠੇ ਲਿਆਉਣ ਨੂੰ। ਊਂਠ 4 ਊਂਠ ਸੀ ਸਾਡੇ ਕੋਲ, ਗੱਡੇ ਸੀ। ਫਿਰ ਉਹਨਾਂ ਨੇ ਜਾਣੇ ਲੁੱਟਿਆ ਜੀ ਗੱਲ। ਉਹ ਬੰਦੇ ਸਾਡੇ ਭੱਜ ਗਏ ਰੋਈਆਂ ਨੂੰ। ਨਹੀਂ, ਲੁੱਟਿਆ ਕਿਹਨਾਂ ਨੇ? ਉਹ ਘਰਦਾਰ ਉਹਨਾਂ ਸਿੱਖਾਂ ਨੇ ਲੁੱਟੇ। ਤੁਹਾਡੇ ਪਿੰਡ ਵਾਲਿਆਂ ਨੇ? ਹਾਂ, ਨਾ ਬਾਹਰੋਂ ਵੀ ਜਸਾ ਪਿਆ ਨਾ। ਬਾਹਰੋਂ ਰਲ ਮਿਲ ਕੇ ਘਰ ਵਾਲਿਆਂ ਦੇ ਕੀ ਕੁੱਟਣੇ ਸੀ ਉਹਨਾਂ ਨੇ। ਫਿਰ ਇੱਕ ਕੇਸ ਵੀ ਚੱਲਿਆ ਸਾਡਾ ਥੋੜ੍ਹਾ ਜਿਹਾ ਇੱਕ ਖੱਤਰੀ ਨਾਲ। ਖੱਤਰੀ ਜਿੰਨਾ ਚਿਰ ਅਸੀਂ ਫਿਰ ਇੱਧਰ ਆਏ ਨਹੀਂ, ਉਹ ਗਿਆ ਨਹੀਂ, ਮਰ ਗਿਆ ਸੀ। ਫਿਰ ਉਹ ਮੇਰਾ ਭਰਾ 3-4 ਵਾਰੀ ਰਾਤ ਨੂੰ ਜਾਂਦਾ ਰਿਹਾ ਪਿੰਡ। 8 ਕੋਹ ਸੀ ਸਾਥੇ ਜਾਣਾ। ਉੱਥੇ ਇੱਕ ਥਾਂ ਪੈਸੇ ਦੱਬੇ ਆਏ ਸੀ, ਕੁਟੂਮਾ ਦੱਬੇ ਆਏ ਸੀ। ਉਹ ਕੱਢਣ ਗਿਆ ਜਿੱਥੇ ਹਿੰਦੂ ਗੁੱਜਰਾਂ ਦੇ ਘਰ ਵੀ ਸੀਗੇ ਸਾਡੇ ਪਿੰਡ 3-4। ਉਹ ਬਸ ਕਿਸੇ ਦੇ ਹੱਥ ਲਾ ਕੇ ਟੋਆ ਦੱਬ ਗਿਆ। ਉਹ ਨਹੀਂ ਫਿਰ ਲੱਭੇ। ਟੂਮਾਂ ਲੱਭ ਗਈਆਂ ਸੀਗੀਆਂ ਥੋੜ੍ਹੀਆਂ ਜਿਹੀਆਂ, ਉਹ ਲਾਇਆ ਸੀਗੇ ਅਸੀਂ। ਹੋਰ ਬਾਕੀ ਸਮਾਨ ਸਾਡੇ ਕੋਲ ਕੋਈ ਨਹੀਂ ਆਇਆ। ਮਾਸ ਪੂਸ ਸਾਰੇ ਉੱਧਰ ਰਹਿ ਗਏ। ਫਿਰ ਜਿਹੜੇ ਪਿੰਡ ਦੇ ਸੀਗੇ ਤੁਹਾਡੇ ਸਿੱਖ ਜਾਂ ਹਿੰਦੂ ਗੁੱਜਰ ਜਿਨ੍ਹਾਂ ਦੇ ਤੁਸੀਂ ਗੱਲ ਕੀਤੀ ਆ, ਉਹ ਜਦੋਂ ਤੁਸੀਂ ਵਾਪਸ ਆਏ ਆ, ਉੱਠ ਕੇ ਆਏ ਆ ਰਾਤੀ ਜਾਂ ਦਿਨੇ, ਉਹਨਾਂ ਨੇ ਤੁਹਾਨੂੰ ਕੋਈ ਅਲਵਿਦਾ ਕੀਤਾ ਜਾਂ ਉਹਨਾਂ ਨੂੰ ਲਾਇਲਮੀ 'ਚ ਹੀ ਆਏ ਉੱਠ ਕੇ? ਅਸੀਂ ਕੱਪੜੇ, ਸਾਡਾ ਭਰਾ ਇੱਕ ਝਿਓਰ ਸੀ ਹਿੰਦੂ, ਉਹਦੇ ਰੱਖਿਆ ਆ। ਉਹ ਅਸੀਂ 4 ਬੰਦੇ ਗਏ ਰਾਤ ਨੂੰ ਕੋਟਲਿਓਂ। ਮੁੜ ਕੇ ਵੀ ਠੰਡ ਹੋ ਗਈ, ਕੱਪੜੇ ਲੈ ਆਈਏ। ਜਦ ਅਸੀਂ ਗਏ ਸਾਡਾ ਹੱਥਾ ਬਾਹਰ ਵੀ ਸੀਗਾ, ਪਿੰਡ 'ਚ ਵੀ ਸੀਗਾ। ਬਾਹਰ ਉਹਦਾ ਘਰ ਸੀ ਝਿਓਰ ਦਾ ਨਾਲ। ਕੰਧ ਟੱਪ ਕੇ ਉਹਨੇ ਜਗਾਇਆ। ਉਹਦੇ ਨਾਲ ਦੀ ਨੱਥੂ ਕਹਿੰਦਾ ਕੱਪੜੇ ਲਿਆਇਆ, ਠੰਡ ਹੋ ਗਈ। ਉਹ ਬੜਵਾਇਆ ਵਿਚਾਰਾ ਡਰਦਾ ਉੱਠਿਆ, ਗਿਆ ਘਰ। ਉਹਦੀ ਜਨਾਨੀ ਨੇ ਚੰਗੇ ਚੰਗੇ ਕੱਪੜੇ ਕੱਢ ਲਏ, ਮੰਡਿਆਂ ਦੇ ਭੰਡ ਬੰਨ੍ਹਤੀ ਬੰਦਿਆਂ ਦੀ। ਮੈਂ ਕਿਹਾ ਉਹ ਖੋਲ੍ਹ ਕੇ ਦੇਖ ਲਾ। ਉਹ ਕਹਿੰਦਾ ਨਹੀਂ ਕੁਛ ਨਹੀਂ ਹੁੰਦਾ, ਠੀਕ ਆ। ਜਦ ਆ ਕੇ ਕੋਟਲੇ ਹੱਥ ਦੇਖੇ, ਜਿਹੜੇ ਚੰਗੇ ਕੱਪੜੇ ਸਾਰੇ ਕੱਢ ਲਏ, ਮਾੜੇ ਰਹਿ ਗਏ। ਮੈਂ ਕਿਹਾ ਦੇਖਿਆ ਤੈਨੂੰ ਮੈਂ ਕਿਹਾ ਸੀ। ਫਿਰ ਸਿੱਖ ਆਏ ਸਾਨੂੰ ਮਿਲਣ ਗੁਰਦੁਆਰਾ ਇੱਥੇ ਮਨੇਰ ਕੋਟਲੇ। 4-5 ਸਿੱਖ ਆਏ। ਉੱਥੇ ਸੱਦਿਆ ਸਾਨੂੰ ਸਾਹਿਬ ਦੇ ਡੇਰੇ। ਕਹਿੰਦੇ ਵੀ ਘਰਦਾਰ ਤੁਹਾਡਾ ਕਿਹਨੇ ਲੁੱਟਿਆ, ਕਿੱਥੇ ਗਿਆ? ਅਸੀਂ ਕਿਹਾ ਵੀ ਗੁਰਦੁਆਰੇ ਪਹੁੰਚ ਗਿਆ, ਸਾਡਾ ਮਾਲ ਸਾਰਾ ਲੁੱਟ ਲੱਟ ਕੇ ਲੈ ਗਏ। ਉੱਥੇ ਸਿੱਖ ਆਏ, ਉਹਨਾਂ ਨੂੰ ਅਸੀਂ ਫਿਰ ਦੱਸਿਆ। ਅਸੀਂ ਕਿਹਾ ਬਈ ਸਾਡਾ ਨਾ ਕੱਪੜੇ ਲੀੜੇ ਫਲਾਣੇ ਝਿਓਰ ਨੂੰ ਸੁਨੇਹਾ ਦੇ ਦਿਓ।
ਅੱਗੋਂ ਵੀ ਗਏ ਸੀਗੇ ਅਸੀਂ 2 ਦਿਨ, ਅੱਛਾ ਬਈ ਜਿਹੜੇ ਕੱਪੜੇ ਕੱਢੇ ਤੇਰਾ ਵਾਲਾ ਕੰਮ ਹੁਣ ਅਸੀਂ ਕਰਾਂਗੇ ਰਾਤ ਨੂੰ। ਅਖੀਰੀ ਉਹ ਜ਼ਿਆਦਾ ਪਹਿਲਾਂ ਤਾਂ ਉਹਦਾ ਸੱਚ ਨਾ ਮੰਨਿਆ, ਜਾ ਕੇ ਝਿਓਰ ਨੂੰ ਪੁੱਛਿਆ, ਫਿਰ ਝਿਓਰ ਨੇ ਦੱਸਿਆ ਵੀ ਮੇਰੀ ਤੀਵੀਂ ਨੇ ਇਹ ਕੰਮ ਕੀਤਾ, ਬਈ ਹੁਣ ਤੁਸੀਂ ਇਉਂ ਕਰੋ, ਮੈਂ ਤੁਹਾਡੀ ਮਿਹਨਤ ਕਰਦਾ, ਮੇਰੇ ਨਾਲ ਚੱਲੋ, ਜਿੱਥੇ ਹੈਗੇ ਹੁਣ ਕੱਪੜੇ ਦੇ ਕੇ ਆਉਂਗੇ। ਫਿਰ ਉਹਨੇ ਜੀ ਕੁਛ ਗੁੜ ਕੋ ਆਟਾ ਥੋੜ੍ਹਾ ਜਿਹਾ ਲੱਦਿਆ ਊਂਠ 'ਤੇ ਲੈ ਕੇ, ਫਿਰ ਉਹ ਡੇਰੇ ਸਾਨੂੰ ਸੱਦਿਆ ਉਹਨੇ। ਫਿਰ ਉੱਥੇ ਮਿਹਨਤ ਵੀ ਕਰੀ ਬਈ ਮੇਰੀ ਜਨਾਨੀ ਦੀ ਗਲਤੀ ਆ, ਮੈਂ ਉਹਨੂੰ ਪਤਾ ਲੱਗ ਗਿਆ ਵੀ ਗੁੱਜਰ ਰਾਤ ਨੂੰ ਆਉਂਦੇ ਨੇ, ਇਹ ਮੰਨਣਗੇ ਜ਼ਰੂਰ ਮੈਨੂੰ, ਮਹਾਜੇ ਡੇ ਕੇ ਆ ਗਏ। ਮੇਰਾ ਭਰਾ 3-4 ਦਿਨ ਰਿਹਾ ਸੀ ਉਹ ਸਿੱਖੋ, ਉਹ ਵੀ ਬਹੁਤ ਚੰਗਾ ਸੀ, ਸੂਬੇਦਾਰ ਗੁਰਦੇਵ ਕਹਿੰਦੇ ਸੀ ਉਹਨੂੰ, ਬਹੁਤਾ ਹੀ ਚੰਗਾ ਸੀ ਸਿੱਖ, ਇੱਦਾਂ ਨਹੀਂ ਸੀ ਮਾਰਦੇ। ਸਾਡੇ ਸਿੱਖਾਂ ਨੇ ਘੱਟ ਮਾਰੇ ਨੇ, ਜਿਹੜੇ ਬਾਹਰੋਂ ਹੱਡਾ ਪੈਂਦਾ ਸੀ ਨਾ, ਜਿੱਕੋ ਆਪਾਂ ਉਹਨਾਂ ਪਿੰਡ 'ਚ ਕਹੀਏ ਮਦਦ ਕਰੀਏ, ਬਾਹਰੋਂ ਫਿਰ ਜਸੇ ਪੈਂਦੇ ਸੀ ਭੱਜ ਬਾਹਰ ਵਾਲੇ ਨੁਕਸਾਨ ਕਰਦੇ, ਹਾਂ ਉਹ ਕਰਦੇ ਸੀਗੇ ਜੀ ਉਹ। ਹੋਰ ਉਹ ਬਸ ਇੱਦਾਂ ਹੀ ਹੁੰਦੀ ਰਹੀ ਆ ਬਸ। ਅਸੀਂ ਤਾਂ ਜਾਣੀ ਦੀ ਪਹਿਲਾਂ ਆਪਣਾ ਆਪ ਕੁੰਜਦਿਆ, ਤੇ ਅਸੀਂ ਸਾਡੇ ਤਾਂ ਜੱਟ ਖੰਘਦੇ ਵੀ ਨਹੀਂ ਸੀ ਮੂਹਰੇ, ਕਰਦੇ ਸੀ, ਹਾਂ ਹਿਆ ਵੀ ਕਰਦੇ ਸੀ, ਉਹ ਵੀ ਚੱਲਦੇ ਸੀ। ਉਹ ਇਸ ਤਰ੍ਹਾਂ ਕਰਕੇ ਨਾ ਫਿਰ ਸਾਡਾ ਤਾਂ ਭਾਈ ਬਚਦੇ ਹੋਈ, ਸਾਡੇ ਤਾਂ ਇੱਕ ਬੜੀ ਬੁੜੀ ਮਰੀ ਆ ਉੱਥੇ, ਉਹ ਵੀ ਘਰ ਨਹੀਂ ਸੀ ਛੱਡ ਸਕਦੀ ਜੀ, ਹੁਣ ਮੈਂ ਅੜਿਆ ਰਹਾ ਵੀ ਮੈਂ ਤਾਂ ਇੱਥੇ ਹੀ ਰਹਿਣਾ, ਇੱਥੇ ਹੀ ਰਹਿਣਾ। ਬਾਕੀ ਦੇ ਜੀ ਇੱਥੇ ਆ ਕੇ ਆਪੇ ਮਰ ਗਈ ਸੀ ਕਿ ਮਾਰਤੀ ਸੀ? ਮਾਰੇ ਦਿੱਤੀ ਹੋਣੀ ਆ, ਫਿਰ ਅਸੀਂ ਕਿਹੜਾ ਉੱਥੇ ਮੁੜ ਕੇ ਗਏ ਆ। ਇੱਥੇ ਜਦ ਉਜੜਾਵੀਂ ਜਮੀ ਅਸੀਂ ਆਏ ਆ ਪਾਕਿਸਤਾਨ ਨੂੰ ਤੁਰ ਕੇ ਕਾਫਲਾ, ਇੱਥੇ ਵਿਹੂ ਪਾਈ ਹੋਈ ਸੀ ਉਹਨਾਂ ਦੀ ਲੁਧਿਆਣੀ ਖੂਹੀ 'ਚ। ਅਸੀਂ ਰਾਤ ਨੂੰ ਉੱਥੇ ਸਾਗ ਗੰਨੇ ਪੋਨਾ ਚੂਪਿਆ ਪਏ, ਚੰਗਾ ਭਲਾ ਲਾਣਾ ਸੀ ਸਾਡਾ। ਬਸ ਉਹ ਰਾਤ ਨੂੰ ਵਿਹੂ ਸਿੱਟੀ ਹੋਈ ਸੀ, ਸਵੇਰ ਨੂੰ ਸਾਡੇ ਉੱਥੇ ਮਰੇ ਨੇ 5-6 ਜੀ, ਐਂ ਘੁੰਡ ਮਰੇ ਹੋਏ, ਢਿੱਡਾਂ ਨੂੰ ਫਾਰਾ ਹੋ ਗਿਆ, ਜਿਹਦੀ ਵਧੀ ਹੋਈ ਸੀ। ਮੈਂ ਆਪ ਰਿਹਾ ਬਿਮਾਰ ਇੱਥੇ। ਫਿਰ ਅਸੀਂ ਆਉਂਦੇ ਇੱਥੇ ਸਿੱਧੂਪੁਰੇ ਆਏ ਆ। ਸਿੱਧੂਪੁਰੇ ਫਿਰ ਇੱਥੇ ਤੁਹਾਡੇ ਰਜਪੂਤਾਂ ਨਾਲ ਸਾਡੀ ਲੜਾਈ ਹੋਈ, ਇੱਥੋਂ ਫਿਰ ਅਸੀਂ ਕੰਪ ਜਾ ਗਏ ਆਂਡੂ ਵਾਲਿਆਂ ਨਾਲ। ਫਿਰ ਅਸੀਂ ਧਾਂਦਰੇ ਗਏ, ਹਾਂ ਛਾੜ ਧਾਂਦਰੇ ਰਹੇ 2-3 ਸਾਲ। ਫਿਰ ਇੱਥੋਂ ਸਾਡੇ ਮਸੇਰ ਦੀ ਉਹਨੇ ਜ਼ਮੀਨ ਪਵਾਤੀ, ਆਹ ਮਾਮਦੀ ਰਹਿੰਦਾ ਹੁੰਦਾ ਸੀ ਨਾ ਇੱਥੇ ਪਵਾਤੀ ਆ, ਇਹ ਲੱਗਦਾ ਸਾਡੇ ਬੜੀ ਉਹਨਾਂ ਦਾ ਮਾਮਾ। ਇਹ ਫਿਰ ਇੱਥੇ ਪਹਿਲੇ ਆਊਗੇ ਤੇ ਇੱਥੇ ਜ਼ਮੀਨ ਪੈ ਗਈ। ਫਿਰ ਸਾਨੂੰ ਇੱਥੇ ਜਗ੍ਹਾ ਨਹੀਂ ਮਿਲੀ, ਪਿੰਡ ਜਾ ਕੇ ਉਹ ਹੱਥ 'ਤੇ ਖਾਲੀ ਰੋਕੇ। ਫਿਰ ਅਸੀਂ ਛੱਪੜ ਦਾ ਪਾਉਣੇ ਸੀ, ਵੀ ਲੋਕਾਂ ਨੇ ਹੁਣ ਸਾਡੇ ਮਗਰ ਨੱਦ ਪਾ ਲਈ ਵੀ ਕੁੱਲੀਆਂ ਵਾਲੇ ਗੁੱਜਰ। ਹੁਣ ਅਸੀਂ ਤਾਂ ਸਿਆਲ ਕੱਢਣਾ ਸੀ ਕਿ ਨਹੀਂ, ਉਹ ਲੱਲ ਜਿਹੜੀ ਪੈ ਜਾਵੇ ਉਹ ਹਟਦੀ ਨਹੀਂ ਹੁੰਦੀ। ਆਹ ਨਾ ਹੁਣ ਤਾਂ ਹਟ ਗਏ, ਹੁਣ ਤਾਂ ਕੋਈ ਬੰਦਾ ਕਹਿੰਦਾ ਜਾਣੇ ਜਦ ਲੱਲ ਪੈ ਗਈ ਵੀ ਕੁੱਲੀਆਂ ਵਾਲੇ ਛੱਪੜਾਂ ਵਾਲੇ ਵੀ ਨਹੀਂ ਜੀ ਕਹਿੰਦੇ, ਕੁੱਲੀਆਂ ਵਾਲੇ ਕੋਈ। ਇੱਦਾਂ ਹੀ ਰਹੀ ਆ ਜੀ। ਬਾਬਾ ਮੁੜ ਕੇ ਗਏ ਤਾਂ ਨਹੀਂ ਆਪਣੇ ਪਿੰਡ? ਫਿਰ ਉੱਥੇ ਨਹੀਂ, ਮੇਰਾ ਭਰਾ ਗਿਆ ਸੀ ਧੌਲ ਮਾਜਰੇ, ਵਿਆਹ ਹੋਇਆ ਸੀ ਉਹ ਉਧਰ ਹੀ ਰਹਿ ਗਏ। ਉਹ ਗਿਆ ਸੀ ਪਾਰਲੀਮੈਂਟ ਤੇ 2 ਵਾਰੀ ਘਟਾ, ਉਹ ਵੀ ਹਜੇ ਵੀ ਉੱਥੇ ਰਹਿੰਦੇ ਉਹਦੇ ਸਹੁਰੇ? ਹਾਂ ਉਧਰ ਹਾਂ। ਉਹਨਾਂ ਦੇ ਕੀ ਨਾਂ ਹੈ, ਹੋ ਸਕਦਾ ਸੁਣ ਕੇ ਰਾਬਤਾ ਕਰਨ? ਉਹ ਤਾਂ ਹੁਣ ਮਰ ਗਿਆ ਆਬਾਦਾਨ, ਤੇ ਉਹਦੇ ਸਹੁਰੇ ਨਾਂ ਹਰੀਮੂ ਦੀ ਗਹਿਣਾ ਸੀ। ਉਹ ਹੁਣ ਵਿੱਚ ਮਰ ਮੁਰ ਕੇ ਬੰਦੇ ਜਿਹੜੇ, ਉਹ ਹੁਣ ਕਿਸੇ ਦਾ ਛੋਟਾ ਬੋਝ ਰਹਿ ਗਿਆ। ਹੁਣ ਸਿਆਣੇ ਬੰਦੇ ਨੂੰ ਤਾਂ ਏਦਾਂ ਪਤਾ ਲੱਗਦਾ। ਕਿੰਨੀ ਦੇਰ ਹੋ ਗਈ ਆਪਣਾ ਉਹਨਾਂ ਨਾਲ ਰਾਬਤਾ ਨਹੀਂ ਹੋਇਆ ਹੈਗਾ? ਹੁਣ ਤਾਂ ਕਾਫੀ ਚਿਰ ਹੋ ਗਿਆ, ਸਾਲ ਹੀ ਹੋ ਗਏ ਹੁਣ। ਉਹ ਮਰ ਗਿਆ ਇਹਨਾਂ ਦਾ ਜਿਹੜਾ ਮਾਮਾ, ਮੁੰਡੇ ਨਹੀਂ ਸਾਡੇ ਬੂਟਾਰ ਸਰਾਜ, ਇਹਨਾਂ ਦੇ ਮਾਮੇ ਸੀ ਉਹ। ਉਹ ਗੁਰਸਣੀ ਰਹਿੰਦੇ ਸੀਗੇ, ਤੇ ਫਿਰ ਨਾ ਧੌਲ ਮਾਰੇ ਗੁਰਸਣੀ ਚਲੇ ਗਏ ਉੱਥੇ। ਉਹ ਫਿਰ ਆਇਆ 2 ਵਾਰੀ, 2-3 ਵਾਰੀ ਆਏ ਨੇ ਉਧਰੋਂ ਬੰਦੇ ਹਿੰਦੁਸਤਾਨ ਚੋਂ ਆਏ। ਟੈਲੀਫੋਨ ਤੇ ਵੀ ਕੋਈ ਰਾਬਤਾ ਨਹੀਂ? ਨਹੀਂ, ਹੁਣ ਉਹ ਅੱਗੇ ਕਹਿੰਦੇ ਸੀ ਵੀ ਕਰਦੇ ਨੇ, ਮੈਂ ਨਹੀਂ ਹੁਣ ਸੁਣਿਆ, ਹੁਣ ਨਹੀਂ ਸੁਣਿਆ ਹੈਗਾ। ਧੌਲ ਮਾਜਰੇ ਵਾਲੇ ਅਗਰ ਸੁਣਦੇ ਹੋਏ ਤਾਂ ਜੀ ਬਾਬੇ ਜੀ ਹੁਣਾਂ ਨਾਲ ਰਾਬਤਾ ਕਰੋ। ਦੋਏ ਮੇਰੇ ਭਰਾ, 2 ਧੌਲ ਮਾਜਰੇ ਦੀ ਪਿੱਛੇ, 2 ਮੇਰੇ ਭਰਾ ਉੱਥੇ ਵਿਆਹੇ ਹੋਏ ਸੀ। ਇਹ ਧੌਲ ਮਾਜਰੇ ਕੂੜੀ ਦਹਿਣਾ, ਇਹ ਸਾਡੇ ਬੰਨੇ ਨਾ ਬੰਨਾ ਸੀ। ਇਹ ਪਿੰਡ ਥੋੜ੍ਹੇ ਬੇਰਾਂ, ਬੜੀ ਬੇਰ, ਛੋਟੀ ਬੇਰ, ਬਾਬਰਪੁਰ, ਚੋਮੋ, ਮੰਗਿਆਲ, ਮਦਨੀਪੁਰ, ਇਹ ਜਾਣੇ ਲਸਾੜਾ, ਜਰਗੜੀ, ਫਿਰ ਢਮੋਟ ਆ ਜਾਂਦਾ, ਫਿਰ ਘਲੋਟੀ ਆ ਜਾਂਦੀ ਆ, ਕਰਤਾਰਪੁਰ ਆ ਜਾਂਦਾ, ਜਾਣੇ ਜਿਹੜੇ ਸਾਡੇ ਡੱਬੇ ਆਲੇ ਦੁਆਲੇ ਪਿੰਡ ਦੀ ਨਾ ਉਹ ਆ ਜਾਂਦੇ ਨੇ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ, ਇਹਦੇ ਵਿੱਚ ਬਸੇਬ ਦੀਆਂ ਵੀ ਗੱਲਾਂ ਇਹਨਾਂ ਨੇ ਦੱਸੀਆਂ ਕਿ ਕਿਸ ਤਰ੍ਹਾਂ ਪਿਆਰ ਮੁਹੱਬਤ ਸੀ। ਫਿਰ ਉਹ ਗੱਲਾਂ ਦਾ ਵੀ ਜ਼ਿਕਰ ਹੋਇਆ ਜਿਹੜੇ ਹਰ ਬੰਦੇ ਨਾਲ ਤਕਰੀਬਨ ਪੇਸ਼ ਆਈ ਹੈ ਕਿ ਜੜ ਦੇ ਟਾਈਮ ਲੁੱਟ ਮਾਰ ਕੀਤੀ ਲੋਕਾਂ ਨੇ।
ਉਹ ਵੀ ਗੱਲਾਂ ਬਾਤਾਂ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੇ ਬਾਕੀ ਧੌਲ ਮਾਜਰੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ, ਉਹ ਅਗਰ ਸਾਡੀ ਵੀਡੀਓ ਦੇਖਦੇ ਆ ਜਾਂ ਕੋਈ ਐਸਾ ਬੰਦਾ ਵੀਡੀਓ ਦੇਖਦਾ ਜਿਹੜਾ ਉਹਨਾਂ ਨੂੰ ਜਾਣਦਾ ਹੋਵੇ, ਉਹ ਸਾਡੇ ਨੰਬਰ ਤੇ ਰਾਬਤਾ ਕਰ ਸਕਦਾ। ਅਸੀਂ ਬਜ਼ੁਰਗਾਂ ਨਾਲ ਤੁਹਾਡੀ ਮੁਲਾਕਾਤ ਕਰਵਾ ਦੇਵਾਂਗੇ ਵਾਇਆ WhatsApp ਜਾਂ ਕੋਈ ਵੀ ਹੋਰ ਸੋਰਸ ਦੇ ਨਾਲ। ਇਨਸ਼ਾਅੱਲਾ ਜੀ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰੱਖਾ।